29 ਮਈ 2022 ਇਹ ਉਹ ਦਿਨ ਹੈ ਜਦੋਂ ਸਿਰਫ ਇੱਕ ਫਨਕਾਰ ਦਾ ਕਤਲ ਨਹੀਂ ਹੋਇਆ, ਬਲਕਿ ਇੱਕ ਸੋਚ, ਇੱਕ ਵਿਰਾਸਤ ਤੇ ਇੱਕ ਪੂਰੀ ਨਸਲ ਦੀ ਨੁਮਾਇੰਦਗੀ ਕਰਦੀ ਹੋਈ ਆਵਾਜ਼ ਨੂੰ ਚੁੱਪ ਕਰਾ ਦਿੱਤਾ ਗਿਆ। ਪੰਜਾਬੀ ਮੌਸੀਕੀ ਦੇ ਉਫਕ ਦੇ ਉੱਤੇ ਚਮਕਦਾ ਹੋਇਆ ਸੂਰਜ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਹ ਗਾਵਣ ਵਾਲਾ ਨਹੀਂ, ਬਲਕਿ ਬੋਲਣ ਵਾਲਾ ਸੀ। ਉਹਦਾ ਹਰ ਲਫ਼ਜ਼, ਹਰ ਮਿਸਰਾ, ਹਰ ਬੋਲ ਬਗਾਵਤ, ਸਚਾਈ ਤੇ ਦਰਦ ਨਾਲ ਲਬਰੇਜ਼ ਹੁੰਦਾ ਸੀ। ਅੱਜ ਅਸੀਂ ਉਹਨੂੰ ਸਿਰਫ ਯਾਦ ਨਹੀਂ ਕਰ ਰਹੇ, ਬਲਕਿ ਉਹਦੀ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੀ ਸੋਚ ਨੂੰ ਅਪਣਾਉਣ ਦੀ ਗੱਲ ਕਰ ਰਹੇ ਹਾਂ। ਸਿੱਧੂ ਮੂਸੇਵਾਲਾ 11 ਜੂਨ 1993 ਨੂੰ ਚੜ੍ਹਦੇ ਪੰਜਾਬ ਦੇ ਇੱਕ ਜ਼ਿਲ੍ਹਾ ਮਾਨਸਾ ਵਿੱਚ ਪੈਦਾ ਹੋਇਆ। ਮਾਨਸਾ ਦੇ ਇੱਕ ਪਿੰਡ ਮੂਸਾ ਵਿੱਚ ਪੈਦਾ ਹੋਇਆ। ਉਹ ਆਪਣੇ ਪਿੰਡ ਨਾਲ ਇਸ ਕਦਰ ਜੁੜਤ ਰੱਖਦਾ ਸੀ ਕਿ ਉਹਨੇ ਆਪਣੀ ਫਨਕਾਰਾਨਾ ਪਹਿਚਾਣ ਵੀ ਆਪਣੇ ਪਿੰਡ ਮੂਸਾ ਦੇ ਨਾਂ ਤੋਂ ਕਰਵਾਈ, ਯਾਨੀ ਸਿੱਧੂ ਮੂਸੇਵਾਲਾ। ਉਹਦੇ ਪਿਓ ਦਾ ਨਾਮ ਬਲਕੌਰ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਚਰਨ ਕੌਰ ਜੀ ਸੀ। ਸਿੱਧੂ ਨੇ ਆਪਣੀ ਮੁੱਢਲੀ ਤਾਲੀਮ ਮਾਨਸਾ ਤੋਂ ਹਾਸਲ ਕੀਤੀ ਤੇ ਬਾਅਦ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਮੁਕੰਮਲ ਕੀਤੀ। ਤਾਲੀਮ ਦੇ ਬਾਅਦ ਉਹ ਕੈਨੇਡਾ ਚਲਾ ਗਿਆ, ਜਿੱਥੇ ਨਾ ਸਿਰਫ ਉਹਨੇ ਆਲਾ ਤਾਲੀਮ ਹਾਸਲ ਕੀਤੀ, ਬਲਕਿ ਉੱਥੋਂ ਦੀ ਜ਼ਿੰਦਗੀ ਨੇ ਉਹਨੂੰ ਪੰਜਾਬੀ ਨੌਜਵਾਨ ਦੀ ਆਲਮੀ ਸ਼ਨਾਖਤ ਤੇ ਜਿੱਦੋ-ਜਹਿਦ ਸਮਝਾਈ। ਉੱਥੇ ਹੀ ਉਹਨੇ ਆਪਣੇ ਅੰਦਰ ਦਾ ਸ਼ਾਇਰ, ਰੈਪਰ ਤੇ ਆਵਾਮੀ ਨੁਮਾਇੰਦੇ ਨੂੰ ਜਗਾਇਆ। 2017 ਵਿੱਚ ਸਿੱਧੂ ਦਾ ਪਹਿਲਾ ਗਾਣਾ ਲਾਇਸੈਂਸ ਆਇਆ, ਜਿਹੜਾ ਥੋੜੇ ਹੀ ਦਿਨਾਂ ਵਿੱਚ ਸੁਪਰਹਿੱਟ ਹੋ ਗਿਆ। ਇਸ ਤੋਂ ਅਗਲਾ ਗਾਣਾ ਸੋ ਹਾਈ ਸੀ, ਜਿਨੇ ਇੱਕ ਸੰਗੇ ਮੀਲ ਕ੍ਰਾਸ ਕੀਤਾ ਤੇ ਇੱਕ ਸੰਗੇ ਮੀਲ ਸਾਬਤ ਹੋਇਆ। ਇਹ ਗਾਣਾ ਨਾ ਸਿਰਫ ਇੱਕ ਗਾਣਾ ਸੀ, ਬਲਕਿ ਇੱਕ ਐਲਾਨੇ ਜੰਗ ਸੀ ਇਸ ਨਿਜ਼ਾਮ ਦੇ ਖਿਲਾਫ, ਜਿਸ ਵਿੱਚ ਪੇਂਡੂ ਨੌਜਵਾਨਾਂ ਨੂੰ ਹੁਨਰ ਦੇ ਬਾਵਜੂਦ ਹੱਕ ਨਹੀਂ ਮਿਲਦਾ। ਜਸਟ ਲਿਸਨ ਵਿੱਚ ਉਹਨੇ ਖੁਦ ਨੂੰ ਮਨਮਾਣ ਦੀ ਜਦੋਜਹਿਦ ਬਿਆਨ ਕੀਤੀ। ਸੈਲਫ ਮੈਡ ਵਿੱਚ ਉਹਨੇ ਖੁਦਦਾਰੀ ਦਾ ਬਿਆਨ ਦਿੱਤਾ ਤੇ ਟੋਚਨ ਤੇ ਵਾਰਨਿੰਗ ਸ਼ਾਟਸ ਵਿੱਚ ਉਹਨੇ ਆਪਣੇ ਨਕਾਦਾਂ ਨੂੰ ਖਰੀਆਂ ਸੁਣਾਈਆਂ। ਸੇਮ ਬੀਫ ਵਿੱਚ ਉਹਨੇ ਬਹੀਮਾਂ ਦੇ ਨਾਲ ਮਿਲ ਕੇ ਪੰਜਾਬੀ ਹਿਪ ਹੌਪ ਨੂੰ ਬੈਨ ਅਲ-ਕਵਾਮੀ ਸਤ੍ਹਾ ਉੱਤੇ ਪਹੁੰਚਾਇਆ। ਸਿੱਧੂ ਦੇ ਗਾਣਿਆਂ ਵਿੱਚ ਗੱਲਾਂ ਸਨ, ਪਰ ਉਹ ਗੱਲਾਂ ਹਕੀਕਤ ਸਨ। ਉਹ ਜੀਪ, ਬੰਦੂਕ, ਪੱਗ ਤੇ ਪੰਜਾਬੀ ਦੀ ਅਲਾਮਤ ਬਣ ਗਿਆ। ਉਹਨੇ ਪੰਜਾਬੀ ਨੌਜਵਾਨ ਦੇ ਅਹਿਸਾਸੇ ਮਹਿਰੂਮੀ ਨੂੰ ਆਵਾਜ਼ ਦਿੱਤੀ। ਉਹ ਹੁਨਰ ਤੇ ਬਗਾਵਤ ਦਾ ਇਮਤਜ਼ਾਜ ਸੀ। ਉਹ ਜਦੋਂ ਡਾਲਰ ਤੇ ਜੱਟ ਦਾ ਮੁਕਾਬਲਾ ਗਾਉਂਦਾ ਸੀ ਤੇ ਇਹ ਸਿਰਫ ਤਫਰੀਹ ਨਹੀਂ ਹੁੰਦੀ ਸੀ, ਬਲਕਿ ਖੁਦ ਇਤਮਾਦੀ ਤੇ ਬਹਾਲੀ ਹੁੰਦੀ ਸੀ। ਜਿੰਦੇ ਵੱਲ ਫੈਨ ਜ਼ਿਆਦਾ ਹੋਣ ਤੇ ਫਿਰ ਉਹਦੀ ਮੁਖਾਲਫਤ ਵੀ ਜ਼ਿਆਦਾ ਹੁੰਦੀ ਹੈ। ਸਿੱਧੂ ਦੇ ਗਾਣੇ ਕਈ ਵਾਰ ਮੁਤਨਾਜ਼ਿਆ ਹੋ ਗਏ। ਗਨ ਕਲਚਰ ਦੇ ਇਲਜ਼ਾਮਾਤ, FIRs, ਸੋਸ਼ਲ ਮੀਡੀਆ ਤੇ ਮੁਸਲਸਲ ਮੁਖਾਲਫਤ ਦੇ ਬਾਵਜੂਦ ਉਹਨੇ ਕਦੀ ਹਥਿਆਰ ਨਹੀਂ ਸੁੱਟੇ। ਉਹ ਕਹਿੰਦਾ ਸੀ, ਮੇਰੇ ਗਾਣੇ ਵਿੱਚ ਗੋਲੀ ਏ, ਪਰ ਉਹਦੀ ਵਜ੍ਹਾ ਹੈ ਤੁਸੀਂ ਸਾਡੇ ਇਲਾਕੇ ਦੀ ਹਕੀਕਤ ਨੂੰ ਨਹੀਂ ਜਾਣਦੇ। ਉਹਦਾ ਇਹ ਕਹਿਣਾ ਵਾਜ਼ਿਆ ਕਰਦਾ ਹੈ ਕਿ ਉਹ ਆਪਣੇ ਇਲਾਕੇ, ਆਪਣੇ ਲੋਕਾਂ, ਆਪਣੇ ਮਾਹੌਲ ਨੂੰ ਸੱਚਮੁੱਚ ਪੇਸ਼ ਕਰਨ ਦੀ ਕਸਮ ਖਾ ਬੈਠਾ ਸੀ। 2021 ਵਿੱਚ ਸਿੱਧੂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਇਖਤਿਆਰ ਕੀਤੀ। ਉਹਨੇ ਮਾਨਸਾ ਤੋਂ ਇਲੈਕਸ਼ਨ ਲੜਿਆ। ਸਿਆਸੀ ਮੁਖਾਲਫਾਂ ਨੇ ਉਹਨੂੰ ਸ਼ੋ ਪੀਸ ਆਖਿਆ, ਪਰ ਉਹਨੇ ਆਪਣੇ ਹੌਸਲੇ ਨੂੰ ਡਿੱਗਣ ਨਹੀਂ ਦਿੱਤਾ। ਉਹਨੇ ਵਾਜ਼ਾ ਕੀਤਾ ਕਿ ਮੈਂ ਸਿਆਸਤ ਨੂੰ ਸ਼ੋ ਬਿਜ਼ਨਸ ਨਹੀਂ, ਬਲਕਿ ਆਵਾਮੀ ਖਿਦਮਤ ਸਮਝਣਾ ਵਾ। ਉਹ ਕਿਸਾਨਾਂ ਦੇ ਇhtਜਾਜ ਵਿੱਚ ਖੁੱਲ੍ਹ ਕੇ ਬੋਲਿਆ। ਉਹ ਸਭ ਦੇ ਹਕੂਕ ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਉੱਤੇ ਵੀ ਆਵਾਜ਼ ਬੁਲੰਦ ਕਰਦਾ ਰਿਹਾ। 29 ਮਈ 2022 ਨੂੰ ਸਿੱਧੂ ਦੀ ਸਰਕਾਰੀ ਸਿਕਿਉਰਿਟੀ ਹਟਾ ਦਿੱਤੀ ਗਈ। ਉਹਨੇ ਆਮ ਦਿਨ ਵਰਗਾ ਦਿਨ ਗੁਜ਼ਾਰਨ ਲਈ ਆਪਣੇ ਦੋਸਤਾਂ ਦੇ ਨਾਲ ਬਾਹਰ ਨਿਕਲਣ ਦਾ ਫੈਸਲਾ ਕੀਤਾ। ਉਹਦੀ ਗੱਡੀ ਤੇ ਫਾਇਰਿੰਗ ਕੀਤੀ ਗਈ। ਰਿਪੋਰਟਸ ਦੇ ਮੁਤਾਬਕ 30 ਗੋਲੀਆਂ ਚਲਾਈਆਂ ਗਈਆਂ। ਇੱਕ ਗਾਣਾ ਬੰਦ ਹੋ ਗਿਆ, ਇੱਕ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ। ਉਹ ਦਿਨ ਨਾ ਸਿਰਫ ਉਹਦੇ ਚਾਹਣ ਵਾਲਿਆਂ ਲਈ, ਬਲਕਿ ਸਾਰੀ ਪੰਜਾਬੀ ਕੌਮ ਲਈ ਇੱਕ ਸਦਮਾ ਲੈ ਕੇ ਆਇਆ। ਕਤਲ ਤੋਂ ਬਾਅਦ ਗੋਲਡੀ ਬਰਾਡ,
ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਆਇਆ। ਕਈ ਸਾਜ਼ਿਸ਼ਾਂ, ਵੀਡੀਓਜ਼ ਤੇ ਧਮਕੀਆਂ ਸਾਹਮਣੇ ਆਈਆਂ, ਪਰ ਸਵਾਲ ਇਹ ਸੀ ਕਿ ਉਹਦੀ ਸਿਕਿਉਰਿਟੀ ਕਿਉਂ ਹਟਾਈ ਗਈ। ਕੀ ਇਹ ਕਤਲ ਸਿਰਫ ਇੱਕ ਜ਼ਾਤੀ ਦੁਸ਼ਮਣੀ ਸੀ, ਜ਼ਾਤੀ ਰੰਜਿਸ਼ ਸੀ, ਜਾਂ ਇਸ ਵਿੱਚ ਸਿਆਸਤ, ਗੈਂਗਵਾਰ, ਗੈਂਗ ਕਲਚਰ ਤੇ ਵਾਮੀ ਅਸਰ ਵੀ ਸ਼ਾਮਲ ਸੀ। ਸਿੱਧੂ ਮੂਸੇਵਾਲਾ ਪੰਜਾਬੀ ਜ਼ਬਾਨ ਦੇ ਉਹਨਾਂ ਫਨਕਾਰਾਂ ਵਿੱਚੋਂ ਹੈ ਜਿਹੜਾ ਪੰਜਾਬੀ ਜ਼ਬਾਨ ਨੂੰ ਆਲਮੀ ਸਟੇਜ ਉੱਤੇ ਲੈ ਕੇ ਗਿਆ। ਉਹਦੇ ਗਾਣੇ ਹਰ ਸਟੇਜ ਤੇ ਗੂੰਜੇ, ਚਾਹੇ ਉਹ ਲੰਦਨ ਹੋਵੇ, ਟੋਰਾਂਟੋ ਹੋਵੇ ਜਾਂ ਦਿੱਲੀ ਹੋਵੇ। ਉਹਦੀ ਆਖਰੀ ਰੀਲਜ਼ ਵਿੱਚ ਪੰਜਾਬ ਦੇ ਪਾਣੀ, ਸਿੱਖ ਕੈਦੀ ਤੇ ਕੌਮੀ ਸਵਾਲਾਤ ਉੱਤੇ ਡਟ ਕੇ ਗੱਲ ਕੀਤੀ। ਇਹ ਗਾਣਾ ਭਾਰਤ ਵਿੱਚ ਤੇ ਬੈਨ ਕਰ ਦਿੱਤਾ ਗਿਆ, ਪਰ ਸੱਚ ਕਦੇ ਬੈਨ ਨਹੀਂ ਹੋ ਸਕਦਾ। ਅੱਜ 29 ਮਈ 2025 ਉਹਨੂੰ ਪੂਰੇ ਹੋਏ 3 ਸਾਲ ਹੋ ਗਏ, ਪਰ ਉਹਦੀ ਆਵਾਜ਼ ਅੱਜ ਵੀ ਸੁਣਨ ਵਾਲਿਆਂ ਦੀਆਂ ਅੱਖਾਂ ਨੂੰ ਨਮ ਕਰਦੀ ਹੈ। ਉਹ ਮਰ ਕੇ ਵੀ ਜ਼ਿੰਦਾ ਹੈ, ਜਾਂ ਉਹਦੀ ਗੂੰਜ, ਉਹਦਾ ਉਹ ਨਾਰਾ ਹੈ, ਉਹ ਲਹਿਜਾ ਹੈ ਜਿਹੜਾ ਹੁਣ ਪੈਗਾਮ ਦੇ ਰਿਹਾ ਹੈ ਕਿ ਹੁਣ ਮੇਰੀ ਆਵਾਜ਼ ਨੂੰ ਵੀ ਗੋਲੀ ਮਾਰ ਦਿਓ।